व्यूअर्स वेलकम बैक इन प्रोग्राम जी। डॉक्टर साहब हुण असीं अपने दर्शकों ਨੂੰ ਆਈਆਂ ਈਮੇਲਸ ਮੈਸੇਜ ਨੂੰ ਪੜ੍ਹਦੇ ਹਾਂ। ਸਾਡੇ ਕੋਲ ਪਹਿਲੀ ਈਮੇਲ ਆਈ ਹੈ ਭੈਣ ਸੁਖਮਨ ਕੌਰ ਜੀ ਦੀ ਪੰਜਾਬ ਤੋਂ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ, ਕਿਰਪਾ ਕਰਕੇ ਇਹਨਾਂ ਮੁੱਦਿਆਂ ਤੇ ਆਪਣੇ ਵਿਚਾਰ ਦਿਓ। ਪਹਿਲਾ, ਬੀਤੇ ਦਿਨੀ ਥਾਈਲੈਂਡ बैंकॉक ਦੀ ਸਿਲਪਾਕੋਰਨ ਯੂਨੀਵਰਸਿਟੀ ਵਿਖੇ ਵਿਸ਼ਵ ਸੰਸਕ੍ਰਿਤ ਕਾਨਫਰੰਸ 'ਚ ਸੁਸ਼ਮਾ ਸਵਰਾਜ ਨੇ 2050 ਸੰਸਕ੍ਰਿਤ ਵਿਦਵਾਨਾਂ ਨਾਲ ਸ਼ਮੂਲੀਅਤ ਕੀਤੀ ਸੀ। बीते कल 30 जून ਨੂੰ पंजाब यूनिवर्सिटी चंडीगढ़ ਤੋਂ दयानंद चेयर फॉर वैदिक स्टडीज ਦੇ ਚੇਅਰਪਰਸਨ ਅਤੇ ਸੰਸਕ੍ਰਿਤ ਦੇ ਪ੍ਰੋਫੈਸਰ ਡਾਕਟਰ V.K. अलंकर ਨੇ ਇਹ ਫਲੈਸ਼ ਲਾਈਟ ਔਨ ਸੰਸਕ੍ਰਿਤ ਸਟੋਰ ਰੈਪ ਤੇ ਆਪਣਾ ਪੇਪਰ ਪੜਿਆ ਸੀ। ਸਿੱਖ ਗੁਰੂ ਸਾਹਿਬਾਨਾਂ ਦੀ ਸੰਸਕ੍ਰਿਤ ਨੂੰ ਦੇਣ ਬਾਰੇ ਉਹਨਾਂ ਨੇ ਗੱਲ ਕੀਤੀ। ਮੈਂ ਸਿੱਖ ਧਾਰਮਿਕ ਵਿਦਵਾਨਾਂ ਨੂੰ ਉਹਨਾਂ ਦਾ ਪੇਪਰ ਐਕਸਪਲੇਨ ਕਰਨ ਲਈ ਕਹਿਣਾ ਚਾਹੁੰਦੀ ਹਾਂ। ਜਰਮਨ ਤੋਂ ਵੀ 50 ਵਿਦਵਾਨਾਂ ਨੇ ਇਸ 'ਚ ਹਿੱਸਾ ਲਿਆ। ਸ਼ਿਵ ਸੈਨਾ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਸੰਸਕ੍ਰਿਤ ਲਾਜ਼ਮੀ ਕਰਨ ਦੀ ਮੰਗ ਕੀਤੀ। ਦੂਸਰਾ, ਸੁਬਰਾਮਨੀਅਮ ਸਵਾਮੀ UK ਵਿਖੇ 7 ਅਤੇ 8 ਅਪ੍ਰੈਲ ਨੂੰ ਹੋਈ ਆਲ ਰਿਲੀਜਨ ਕਾਨਫਰੰਸ ਦੀਆਂ ਜ਼ਿਆਦਾ ਡਿਟੇਲਸ ਮੌਜੂਦ ਨਹੀਂ ਹਨ। ਸਵਾਮੀ ਦਾ ਵਿਸ਼ਾ ਸਿੱਖ ਹਿੰਦੂ ਬ੍ਰਦਰਹੁੱਡ ਸੀ। ਉੱਥੇ ਕੁਝ ਸਿੱਖ ਵੀ ਮੌਜੂਦ ਸਨ। ਕੀ ਤੁਸੀਂ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਸਾਂਝੀ ਕਰ ਸਕਦੇ ਹੋ? ਦੂਜੀ ਗੱਲ, ਜੰਮੂ 'ਚ ਵਾਪਰੀ ਘਟਨਾ ਬਾਰੇ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਭਿੰਡਰਾਂ ਵਾਲਿਆਂ ਸੰਤਾਂ ਦਾ ਪੋਸਟਰ ਲਗਾਇਆ ਜਾ ਸਕਦਾ ਹੈ, ਪਰ ਵੱਖਵਾਦ ਨੂੰ ਕਿਹੜੇ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ। ਉਸ ਨੇ 6 ਜੂਨ ਨੂੰ ਨਿਊਜ਼ ਐਕਸ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਭਿੰਡਰਾਂ ਵਾਲੇ ਇੱਕ ਸਾਊਦੀ ਅਰਬਪਤੀ ਸਨ। ਮੈਂ ਸੋਚਦੀ ਹਾਂ ਕਿ ਉਸ ਦੇ ਇਹਨਾਂ ਦਾਅਵਿਆਂ ਦਾ ਆਧਾਰ ਕੀ ਹੈ। ਫਿਰ ਕਹਿੰਦਾ, ਅਸੀਂ ਖਾਲਿਸਤਾਨ ਜਾਂ ਬਲੂ ਸਟਾਰ ਬਾਰੇ ਸਵਾਲ ਨਹੀਂ ਚੱਲ ਸਕਦੇ, ਪਰ ਨਵੰਬਰ 1984 ਦੀਆਂ ਜਾਇਜ਼ ਗੱਲਾਂ ਤੇ ਵਿਚਾਰ ਕੀਤੀ ਜਾ ਸਕਦੀ ਹੈ। PDP ਦੇ ਵਹੀਦ ਉਰ ਰਹਿਮਾਨ ਅਕਾਲੀਆਂ ਦੇ ਓਂਕਾਰ ਸਿੰਘ ਥਾਪਰ ਨਾਲੋਂ ਕਿਤੇ ਵਧੀਆ ਹਨ। ਉਹਨਾਂ ਨੇ ਘੱਟ ਗਿਣਤੀਆਂ ਦੇ ਮਸਲੇ ਕਿਤੇ ਵਧੀਆ ਤਰੀਕੇ ਨਾਲ ਚੁੱਕੇ ਹਨ। ਅਕਾਲੀ ਵੀ TV ਤੇ ਵਿਚਾਰ ਚਰਚਾਵਾਂ 'ਚ ਸ਼ਾਮਲ ਹੋ ਰਹੇ ਹਨ। ਓਂਕਾਰ ਸਿੰਘ ਥਾਪਰ ਭਾਰਤ ਲਈ ਸਿੱਖਾਂ ਦੀਆਂ ਸ਼ਹਾਦਤਾਂ ਦੇ ਮੁੱਦੇ ਤੇ ਬਿਲਕੁਲ ਆਪਣਾ ਬਚਾਵ ਕਰਨ ਦੀ ਲਾਈਨ ਤੇ ਗੱਲ ਕਰ ਰਿਹਾ ਸੀ ਤੇ ਇਹ ਕਹਿ ਰਿਹਾ ਸੀ ਕਿ ਸਿੱਖ ਵੱਖਵਾਦ ਦੇ ਖਿਲਾਫ ਹਨ। ਕਰਨਲ ਅਨਿਲ ਕੌਲ ਕਸ਼ਮੀਰੀ ਜੋ ਇੱਕ ਰਣਨੀਤਿਕ ਮਾਹਿਰ ਹਨ, ਉਹਨਾਂ ਨੇ ਉਸ ਬੈਂਚ 'ਚ ਇਹ ਪੁਆਇੰਟਸ ਰੱਖੇ। ਪਹਿਲਾ, ਪੰਜਾਬ ਦੇ ਲੋਕ ਪਿੰਡਾਂ ਦੇ ਗਾਰਡਸ ਨੇ ਇਕੱਠੇ ਹੋ ਕੇ ਅੱਤਵਾਦ ਨੂੰ ਠੱਲ ਪਾਈ। ਕੋਈ ਬਾਰੂ ਨਹੀਂ ਆਇਆ ਉਹਨਾਂ ਨੂੰ ਠੱਲਣ ਲਈ। ਮੈਨੂੰ ਲੱਗਦਾ ਹੈ ਕਿ ਇਹ ਸਟੇਟਮੈਂਟ ਰੱਖਿਆ ਮੰਤਰੀ ਦੇ ਬਿਆਨ ਨੂੰ ਦੁਹਰਾਉਣ ਵਾਲੀ ਗੱਲ ਹੀ ਹੈ, ਜਿੱਥੇ ਉਸਨੇ ਕਿਹਾ ਸੀ ਕਿ ਆਤੰਕ ਦਾ ਜਵਾਬ ਆਤੰਕ ਨਾਲ ਹੀ ਦਿੱਤਾ ਜਾਵੇਗਾ। ਦੂਸਰਾ, ਭਿੰਡਰਾਂ ਵਾਲਿਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾੜਾ ਜਾਣਿਆ ਗਿਆ ਸੀ। ਤੀਸਰਾ, ਕਸ਼ਮੀਰੀਆਂ ਨੂੰ ਵੀ ਇੱਕ ਹੋਰ KPS ਗਿੱਲ ਦੀ ਲੋੜ ਹੈ ਜੋ ਉੱਥੇ ਵੱਖਵਾਦੀ ਸੁਰ ਨੂੰ ਖਤਮ ਕਰ ਸਕੇ। ਚੌਥਾ, ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਸਰਕਾਰ ਬੱਬਰ ਖਾਲਸਾ ਅਤੇ ਹੋਰ ਅੱਤਵਾਦੀ ਜਥੇਬੰਦੀਆਂ ਨੂੰ ਪੰਜਾਬ ਦੀ ਮੁੱਖ ਸਿਆਸੀ ਧਾਰਾ 'ਚ ਸ਼ਾਮਲ ਕਰਨ ਲਈ ਯਤਨ ਕਰ ਰਹੀ ਹੈ ਤੇ ਇਹ ਮਿਜ਼ੋਰਮ ਅਤੇ ਨਾਗਾਲੈਂਡ 'ਚ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਚੌਥਾ, ਸੋਮਨਾਥ ਮੰਦਰ ਦੀ ਮੈਨੇਜਮੈਂਟ ਵੱਲੋਂ ਮੰਦਰ 'ਚ ਗੈਰ ਹਿੰਦੂਆਂ ਦੀ ਆਮਦ ਤੇ ਲਗਾਈ ਗਈ ਰੋਕ ਦਾ ਸਵਾਮੀ ਨੇ ਸਵਾਗਤ ਕੀਤਾ ਹੈ। ਉਸਨੇ ਕਿਹਾ ਹੈ ਕਿ ਇਹ ਕਦਮ ਮੰਦਰ ਤੇ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ ਚੁੱਕਿਆ ਹੈ। ਮੈਂ ਸਮਝਦੀ ਹਾਂ ਕਿ ਹਿੰਦੂਤਵੀ ਤਾਕਤਾਂ ਦੀ ਸਹੂਲਤ ਲਈ ਕਈ ਵਾਰ ਸਾਰੇ ਭਾਰਤੀ ਹਿੰਦੂ ਬਣਾ ਦਿੱਤੇ ਜਾਂਦੇ ਹਨ। ਕਈ ਵਾਰ ਏਦਾਂ ਦੀਆਂ ਧਮਕੀਆਂ ਦਰਬਾਰ ਸਾਹਿਬ ਨੂੰ ਵੀ ਦਿੱਤੀਆਂ ਜਾਂਦੀਆਂ ਹਨ, ਪਰ ਏਦਾਂ ਦਾ ਰੂਲ ਤਾਂ ਨਹੀਂ ਬਣਾਇਆ ਕਦੇ। ਸੁਸ਼ਮਾ ਸਵਰਾਜ ਨੇ ਥਾਈਲੈਂਡ ਨਾਲ ਸੰਧੀ ਕੀਤੀ ਹੈ। ਇਹ ਸੰਧੀ ਜਗਤਾਰ ਸਿੰਘ ਤਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਈਨ ਕੀਤੀ ਗਈ। ਥਾਈ ਯੂਨੀਵਰਸਿਟੀ 'ਚ ਆਯੁਰਵੈਦਿਕ ਚੇਅਰ ਸਥਾਪਿਤ ਕੀਤਾ ਜਾਵੇਗਾ ਤੇ ਸੋਮਨਾਥ ਮੰਦਰ ਤੇ ਟਰਸਟੀਜ਼ 'ਚ LK ਅਡਵਾਨੀ ਅਤੇ ਨਰਿੰਦਰ ਮੋਦੀ ਸ਼ਾਮਲ ਹਨ। ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੀ ਲਿਖਤ ਹਮੇਸ਼ਾ ਹੀ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ ਜੀ, ਔਰ ਇਹ ਉਹਨਾਂ ਦੀ ਈਮੇਲ ਕੁਝ ਦਿਨ ਪਹਿਲਾਂ ਦੀ ਆਈ ਹੋਈ ਸੀ। ਉਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਲਿਖਤ ਵੀ ਆਈ ਹੈ, ਪਰ ਕਈ ਵਾਰ ਜਿਹੜਾ ਇੰਨਾ ਕੁ ਬੈਕਲੌਗ ਚੱਲ ਰਿਹਾ ਹੁੰਦਾ ਹੈ ਕਿ ਉਹਨੂੰ ਅਸੀਂ ਪਹਿਲਾਂ ਸ਼ਾਮਲ ਨਹੀਂ ਕਰ ਸਕੇ ਇਸ ਲਿਖਤ ਨੂੰ ਜੀ, ਕਿਉਂਕਿ ਇਹਨਾਂ ਨੇ ਜਦੋਂ ਇਹ ਲਿਖਤ ਇੱਕਦਮ ਬਾਅਦ ਲਿਖੀ, ਜਦੋਂ ਕਿ ਥਾਈਲੈਂਡ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਸੰਸਕ੍ਰਿਤ ਇੰਟਰਨੈਸ਼ਨਲ ਸੰਸਕ੍ਰਿਤ ਕਾਨਫਰੰਸ ਹੋਈ। ਉਹਨਾਂ ਦੇ ਦਾਅਵੇ ਨੇ ਕਿ ਜੀ 42 ਦੇਸ਼ਾਂ ਤੋਂ ਸਕਾਲਰ ਆਏ ਔਰ 250 ਸੰਸਕ੍ਰਿਤ ਵਿਦਵਾਨ ਉਹਦੇ 'ਚ ਇਕੱਠੇ ਹੋਏ ਔਰ ਸੁਸ਼ਮਾ ਸਵਰਾਜ ਔਰ ਭੈਣ ਜੀ ਇਹਨਾਂ ਨੇ ਸੁਖਮਨ ਕੌਰ ਜੀ ਨੇ ਡਾਕਟਰ ਅਲੰਕਾਰ ਪੰਜਾਬ ਯੂਨੀਵਰਸਿਟੀ ਜਾਂ ਪੰਜਾਬੀ ਯੂਨੀਵਰਸਿਟੀ ਉਸ ਦਾ ਜ਼ਿਕਰ ਕੀਤਾ ਕਿ ਉਸ ਨੇ ਸਿੱਖ ਗੁਰੂਆਂ ਦੀ ਸੰਸਕ੍ਰਿਤ ਨੂੰ ਕੀ ਦੇਣ ਹੈ
ਇਸ ਦੇ ਉੱਤੇ ਪੇਪਰ ਪੜ੍ਹਿਆ ਔਰ ਨਾਲ ਹੀ ਜਿਹੜੀ ਸ਼ਿਵ ਸੈਨਾ ਉਹਨੇ ਮੰਗ ਕੀਤੀ ਕਿ ਜੀ ਇਹ ਲਾਜ਼ਮੀ ਵਿਸ਼ਾ ਬਣਾਓ ਯੂਨੀਵਰਸਿਟੀ ਦੇ ਵਿੱਚ, ਪੰਜਾਬੀ ਯੂਨੀਵਰਸਿਟੀ 'ਚ। ਫਿਰ ਉਹਨਾਂ ਨੇ ਸੁਬਰਾਮਨੀਅਮ ਸਵਾਮੀ ਦੇ ਹਵਾਲੇ ਨਾਲ ਗੱਲ ਕੀਤੀ ਹੈ। ਪਹਿਲਾਂ ਸੰਸਕ੍ਰਿਤ ਦੇ ਹਵਾਲੇ ਨਾਲ ਗੱਲ ਕਰ ਲਈਏ। ਇਨਫੈਕਟ ਕੱਲ੍ਹ ਹੀ ਸਾਡੇ ਸਟੂਡੀਓ ਦੇ ਵਿੱਚ ਜਿਹੜਾ ਇੱਕ ਇੰਟਰਵਿਊ ਰਿਕਾਰਡ ਹੋਇਆ, ਜਿਹੜਾ ਕਿ ਅੱਜ 7 ਤੋਂ 8 ਦੇਖਿਆ ਹੋਏਗਾ ਦਰਸ਼ਕਾਂ ਨੇ, ਔਰ ਉਹ ਰਿਪੀਟ ਵੀ ਹੋਏਗਾ 11 ਤੋਂ 12 ਜੀ। ਉਹਦੇ 'ਚ ਖੁਸ਼ਵੰਤ ਸਿੰਘ ਜਿਹੜੇ ਕਿ ਜਰਮਨੀ ਦੇ ਐਡਵਾਈਜ਼ਰ ਨੇ, ਜਰਮਨ ਗਵਰਨਮੈਂਟ ਦੇ ਰਿਲੀਜੀਅਸ ਅਫੇਅਰਸ, ਉਹ ਇੱਥੇ ਵਰਲਡ ਬੈਂਕ ਦੇ ਵਿੱਚ ਕਾਨਫਰੰਸ ਹੋਈ UN ਦੀ ਇੰਟਰਵੈਂਸ਼ਨ ਜਾਂ UN ਦੀ ਕੋਆਰਡੀਨੇਸ਼ਨ ਦੇ ਨਾਲ, ਸੋ ਉਹਦੇ 'ਚ ਆਏ ਹੋਏ ਸੀ। ਸੋ ਉਹਨਾਂ ਨੂੰ ਇੰਟਰਵਿਊ ਦੌਰਾਨ ਇਹ ਪੁੱਛਿਆ ਗਿਆ ਸੀ ਕਿ ਵੀ ਉਹ ਧਰਮ ਦੇ ਰੋਲ ਦੀ ਗੱਲ ਕਰ ਰਹੇ ਸੀ, ਔਰ ਬਾਅਦ ਦੇ ਵਿੱਚ ਵੀ ਉਹਨਾਂ ਨਾਲ 1-to-1 ਡਿਸਕਸ਼ਨ ਵੇਲੇ ਮੈਂ ਕਿਹਾ ਜੀ ਇਹ ਤਾਂ UN ਜਾਂ ਦੂਸਰੀਆਂ ਬਾਡੀਜ਼, ਉਹ ਤਾਂ ਮੋਦੀ ਨੇ ਬੈਨ ਕੀ ਮੂਨ ਨੂੰ ਜਿਹੜਾ ਉਹ ਨਾਲ ਮਿਲਾ ਕੇ, ਔਰ ਇੱਥੇ ਟਾਈਮ ਸਕੁਏਅਰ 'ਚ ਜਦੋਂ ਇਹ ਯੋਗਾ ਕਾਨਫਰੰਸ ਦੇ ਨਾਂ ਥੱਲੇ ਸੁਸ਼ਮਾ ਸਵਰਾਜ ਦੇ ਨਾਲ ਉਹ ਵੀ ਲੱਤਾਂ ਪੁੱਠੀਆਂ ਸਿੱਧੀਆਂ ਕਰ ਰਹੇ ਯੋਗਾ ਦੇ ਨਾਂ ਥੱਲੇ। ਸੋ ਆਲਰੇਡੀ ਉਹਨਾਂ ਨੇ ਯੋਗਾ ਦੇ ਨਾਂ ਥੱਲੇ ਉਹਨੂੰ ਹਿੰਦੂ ਧਰਮ ਨੂੰ ਰਾਜ ਧਰਮ ਬਣਾ ਦਿੱਤਾ ਹੈ, ਔਰ ਇੰਟਰਨੈਸ਼ਨਲ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਇਵਨ UN ਨੂੰ ਇੰਪਲੀਕੇ ਜੀ ਇਹ UN ਨੇ ਡਿਕਲੇਅਰ ਕਰਤਾ ਇੰਟਰਨੈਸ਼ਨਲ ਯੋਗਾ ਡੇ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰੇ ਹੀ ਪਾਰਟ, ਜੇ ਹੁਣ ਮੋਦੀ ਉੱਥੇ 5 ਦੇਸ਼ਾਂ ਦੇ ਰੂਸ ਸਮੇਤ ਗਿਆ ਤੇ ਉੱਥੇ ਜਾ ਕੇ ਉਜ਼ਬੇਕਿਸਤਾਨ 'ਚ ਖਲੋ ਕੇ ਕਹਿ ਰਿਹਾ, ਉੱਥੇ ਜਿਹੜੀ ਹੈ ਉਹ ਉਜ਼ਬੇਕ ਸੰਸਕ੍ਰਿਤ ਡਿਕਸ਼ਨਰੀ ਜਾਰੀ ਕਰ ਰਿਹਾ, ਔਰ ਇਹ ਕਹਿ ਰਿਹਾ ਜੀ ਇਹ ਜਿਹੜੀ ਲੈਂਗੁਏਜ ਦਾ ਪਸਾਰ ਹੈ ਇਕਨੋਮਿਕਲ ਪ੍ਰੋਸਪੈਰਿਟੀ ਨਾਲ ਜੁੜਿਆ ਹੋਇਆ, ਔਰ ਹੁਣ ਕਿਉਂਕਿ ਇੰਡੀਆ ਇਕਨੋਮਿਕਲੀ ਬਹੁਤ ਪ੍ਰੋਸਪਰ ਹੋ ਰਿਹਾ, ਔਰ ਸਾਡੀ ਜਿਹੜੀ ਹਿੰਦੀ ਜ਼ਬਾਨ ਹੈ ਉਹ ਆਉਣ ਵਾਲੇ ਪੀੜ੍ਹੀ 'ਚ ਦੇਖੋ ਕਿਸ ਤਰ੍ਹਾਂ ਛਾ ਰਹੀ ਹੈ, ਸਾਰੇ ਪਾਸੇ ਜਾ ਰਹੀ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਜੋ 80-90 ਸਾਲ ਦਾ RSS ਦਾ ਮਿਸ਼ਨ ਸੀ, ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਉਹਨਾਂ ਨੇ 1 ਮਿਲੀਅਨ ਜਿਹੜੇ BSF CRPF ਵਾਲੇ ਨੇ, ਉਹਨਾਂ ਨੇ ਕਿਹਾ ਜੀ ਜਿਹੜੇ ਨਕਸਲ ਏਰੀਆ 'ਚ ਲੱਗੇ ਉਹ ਵੀ ਯੋਗਾ ਕਰਨਗੇ, ਔਰ ਉਹਨਾਂ ਨੇ ਆਲਰੇਡੀ ਜਿਸ ਤਰੀਕੇ ਦੇ ਨਾਲ ਉਹ ਐਕੈਡੈਮਿਕਸ ਹੋਏ, ਉਹ ਇਹਨਾਂ ਦੀਆਂ ਸਿਕਿਉਰਿਟੀ ਫੋਰਸਿਸ ਹੋਣ, ਮਾਈਨੋਰਿਟੀ ਇੰਸਟੀਟਿਊਸ਼ਨਸ ਹੋਣ, ਔਰ ਜਨਗਣ ਮਨ ਦੇ ਕਰਕੇ ਜੀ ਇਹ ਫਲਾਣਾ ਅੰਗਰੇਜ਼ਾਂ ਦੇ ਨੂੰ ਰਿਝਾਣ ਦੇ ਲਈ ਲਿਖਿਆ ਸੀ ਜਦੋਂ ਜਾਰਜ ਪੰਚਮ ਆਇਆ, ਹੁਣ ਉਹ ਵੀ ਉਹਨਾਂ ਨੇ ਅਲਟੀਮੇਟਲੀ ਵੰਦੇ ਮਾਤਰਮ ਵੱਲ ਜਾਣਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਸ ਦਾਇਰਾਕਾਰ ਦੇ ਵਿੱਚ ਸਿਰਫ ਭਾਰਤ ਵਿਚਲੇ ਲੋਕ ਹੀ ਨਹੀਂ, ਜਦੋਂ ਤੁਸੀਂ ਇਹਨਾਂ ਦੇ ਅਖੰਡ ਭਾਰਤ ਦਾ ਕਨਸੈਪਟ ਦੇਖਦੇ ਹੋ ਜਾਂ ਜਦੋਂ ਬਾਹਰ ਜਾਂਦੇ ਨੇ, ਥਾਈਲੈਂਡ ਵਰਗੇ ਮੁਲਕ 'ਚ ਗਏ, ਔਰ ਅਨਫੋਰਚੂਨੇਟਲੀ ਕਿ ਬੜੇ ਥੋੜੇ ਬੁੱਧਿਜ਼ਮ ਦੇ ਸਕਾਲਰ ਨੇ ਜਿਹੜੇ ਇਸ ਗੱਲ ਨੂੰ ਦੱਸਦੇ ਨੇ ਜਾਂ ਕਹਿੰਦੇ ਨੇ ਜਾਂ ਉਹ ਲਿਖਦੇ ਨੇ ਕਿ ਕਿਵੇਂ ਬੁੱਧਿਜ਼ਮ ਨੂੰ ਸ਼ਾਸਤਰ ਔਰ ਸ਼ਸਤਰ, ਰਾਦਰ ਸ਼ਸਤਰ ਦੇ ਜ਼ੋਰ ਨਾਲ ਭਾਰਤ 'ਚੋਂ ਐਲੀਮੀਨੇਟ ਕੀਤਾ। ਹੁਣ ਥਾਈਲੈਂਡ ਦਾ ਜਿਹੜਾ ਸਟੇਟ ਰਿਲੀਜਨ ਹੈ ਬੁੱਧਿਜ਼ਮ ਹੈ, ਉਹਨਾਂ ਦੀ ਲੈਂਗੁਏਜ ਵੀ ਉਹੀ ਪਾਲੀ ਡਾਇਲੈਕਟ ਹੈ ਜਿਹਦੇ 'ਚ ਬੁੱਧ ਨੇ ਆਪਣਾ ਮੈਸੇਜ ਡਿਲੀਵਰ ਕੀਤਾ, ਪਰ ਹੁਣ ਉੱਥੇ ਜਾ ਕੇ, ਔਰ ਪਹਿਲਾਂ ਇਹਨਾਂ ਨੇ ਬੁੱਧ ਦਾ ਬੇੜਾ ਗਰਕ ਕੀਤਾ, ਉਹਦੀਆਂ ਟੀਚਿੰਗਸ ਨੂੰ ਪਾਲੀ ਤੋਂ ਮਹਾਯਾਨਾ, ਲਘੂਯਾਨਾ, ਹੀਨਾਯਾਨਾ ਬਣਾ ਕੇ ਜਿਹੜਾ ਕੀਤਾ, ਔਰ ਹੁਣ ਉੱਥੇ ਜਾ ਕੇ ਸੰਸਕ੍ਰਿਤ ਪੜ੍ਹ ਰਹੇ ਨੇ ਔਰ ਇਹ ਕਰ ਰਹੇ ਨੇ। ਸੋ ਇਹ ਅਸੀਂ ਸਮਝਦੇ ਹਾਂ ਵੀ ਉਹ ਤਾਂ ਆਪਣੇ ਕੰਮ ਤੇ ਲੱਗੇ ਹੋਏ ਨੇ। ਔਰ ਦੂਸਰਾ ਪਾਰਟ ਸੁਬਰਾਮਨੀਅਮ ਸਵਾਮੀ ਜਿਹੜਾ ਜਦੋਂ ਇੱਥੇ ਆਇਆ, ਔਰ ਇੱਕ ਚੈਨਲ ਵਾਲਿਆਂ ਨੇ ਉਹਦਾ ਇੰਟਰਵਿਊ ਕੀਤਾ, ਔਰ ਉਹ ਪਿੰਡਾਂ ਵਾਲਿਆਂ ਦੀ ਤਾਰੀਫ 'ਚ ਉਹਨੇ 2-4 ਗੱਲਾਂ ਕਹੀਆਂ, ਤੇ ਉਹਨੂੰ ਹੀ ਉਹ ਜਿਹੜਾ ਸਿਰ ਤੇ ਚੁੱਕ ਲਿਆ ਜੀ, ਦੇਖੋ ਇਹ ਐਵੇਂ ਹੀ ਇਹਨਾਂ ਦੀ ਵਿਰੋਧਤਾ ਕਰਦੇ ਨੇ, ਦੇਖੋ ਜੀ ਇਹ ਸਿੱਖਾਂ ਬਾਰੇ, ਪਿੰਡਾਂ ਵਾਲਿਆਂ ਬਾਰੇ ਨੇ ਕਿੰਨੀ ਚੰਗੀ ਗੱਲ ਕਹੀ। ਲੇਕਿਨ ਜਦੋਂ ਤੁਸੀਂ ਹੁਣ ਇਹ ਜਿਵੇਂ ਭੈਣ ਜੀ ਸੁਖਮਨ ਕੌਰ ਨੇ ਦੱਸਿਆ ਕਿ ਵੀ ਜੇ ਉਹ ਸਿੱਖ ਹਿੰਦੂ ਬ੍ਰਦਰਹੁੱਡ ਦੀ ਗੱਲ ਦੇ ਉੱਤੇ ਕੋਈ ਕਾਨਫਰੰਸ 'ਚ ਆਇਆ ਇੰਗਲੈਂਡ ਦੇ ਵਿੱਚ, ਤੇ ਉਹ ਨਾਲ ਹੀ ਉਹ ਕਹਿ ਰਿਹਾ ਜੀ ਠੀਕ ਹੈ ਪੋਸਟਰ ਨਹੀਂ ਲਗਾਉਣੋਂ ਰੋਕਣਾ ਚਾਹੀਦਾ, ਪਰ ਅਸੀਂ ਬਾਕੀ ਨਹੀਂ ਟੋਲਰੇਟ ਕਰਾਂਗੇ, ਅਸੀਂ ਏਕਤਾ ਅਖੰਡਤਾ ਖਾਲਿਸਤਾਨ ਔਰ ਦੇਸ਼ ਨੂੰ ਤੋੜਨਾ ਇਹ ਕੋਈ ਕਾਬਲੇ ਬਰਦਾਸ਼ਤ ਨਹੀਂ। ਔਰ ਰਾਦਰ ਇਸ ਦੇ ਅੱਗੇ ਜਾਂਦੇ ਆ, ਜਿਸ ਤਰੀਕੇ ਨਾਲ ਉਹਨੇ ਜਸਟੀਫਾਈ ਕੀਤਾ ਹੈ ਕਿ ਜੇ ਸੋਮਨਾਥ ਮੰਦਿਰ 'ਚ ਗੈਰ ਹਿੰਦੂਆਂ ਦੇ ਜਾਣ ਤੇ ਪਾਬੰਦੀ ਹੈ ਤੇ ਬਿਲਕੁਲ ਠੀਕ ਹੋਇਆ। ਉਹਨੇ ਕਿਹਾ ਜੀ ਇਹ ਆਤੰਕਵਾਦੀ ਹਮਲਾ ਕਰ ਦੇਣਾ ਸੀ ਇਹਨਾਂ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨੇ ਇਹਨਾਂ ਦਾ ਉਹੀ ਹੈ ਪਾਰਟ, ਇਹ ਉਹਨਾਂ ਦਾ ਆਈਡੀਆਲੋਗ ਹੈ ਸੁਬਰਾਮਨੀਅਮ ਸਵਾਮੀ, ਔਰ ਉਹ ਆਪਣਾ ਸੌਦਾ ਵੇਚ ਰਿਹਾ। ਔਰ ਜਿਸ ਤਰੀਕੇ ਦੇ ਨਾਲ ਔਰ ਅਨਫੋਰਚੂਨੇਟਲੀ ਜਿਵੇਂ ਅਸੀਂ ਸਿੱਖ 2-4 ਗੱਲਾਂ ਸੁਣ ਕੇ ਖੁਸ਼ ਹੋ ਜਾਂਦੇ ਆ, ਨਾ ਪੜ੍ਹਨ ਦਾ ਸ਼ੌਕ ਹੈ, ਨਾ ਕਿਸੇ ਫੈਕਟ ਨੂੰ ਵੈਰੀਫਾਈ ਕਰਨਾ, ਜਿਹੜਾ ਆਇਆ ਖਾਲਸਾ ਜੀ ਧੋਖਾ ਹੋ ਗਿਆ, ਫਿਰ ਵੀ ਬੁਰੇ ਸੋ ਨਿਹਾਲ ਹੋ ਗਿਆ ਜੀ, ਖਾਲਸਾ ਜੀ ਫਤਿਹ ਹੋ ਗਈ, ਨਾ ਕਿਸੇ ਨੇ ਪੁੱਛਿਆ ਵੀ ਫਤਿਹ ਤੁਹਾਡੀ ਕਿਹੜੀ ਹੋਈ ਹੈ। ਤੇ ਧੋਖਿਆਂ ਦੀ ਤਾਂ ਖੈਰ ਲੰਬੀ ਦਾਸਤਾਨ ਹੈ, ਅਸੀਂ ਬਾਅਦ ਸੁਣਾਉਂਦੇ ਆ ਫਿਰ ਕਿ ਜੀ ਦੇਖੋ ਦੇਸ਼ ਲਈ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੇ ਫਾਂਸੀ ਤੇ ਚੜ੍ਹੇ, ਇੰਨੇ ਸਿੱਖ ਇੰਨੇ ਜੇਲ੍ਹਾਂ 'ਚ ਗਏ, ਇੰਨੇ ਸਿੱਖ। ਤੇ ਫਿਰ ਮੈਨੂੰ ਉਹ ਪਿਆਰਾ ਸਿੰਘ ਨਿਰਛਲ ਦੀਆਂ ਉਹ ਲਾਈਨਾਂ ਹਮੇਸ਼ਾ ਮੈਂ ਦੁਹਰਾ ਦਿੰਦਾ ਹੁੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ
ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ ਜੀ। ਹੁਣ ਸਾਡੇ ਕੋਲ ਤਾਂ ਇਹੀ ਗੱਲ ਕਹਿਣ ਨੂੰ ਰਹਿ ਗਈ। ਔਰ ਅਖੀਰ ਚ ਉਹਨਾਂ ਨੇ ਉਹੀ ਪਾਰਟ ਜਦੋਂ ਡਿਬੇਟ ਦੀ ਗੱਲ ਕੀਤੀ ਹੈ ਟੀਵੀ ਤੇ ਕਿ ਓਂਕਾਰ ਥਾਪਰ ਹੋਏ ਜਾਂ ਅੱਜ ਕੱਲ੍ਹ ਇਹ ਮਨਜੀਤ ਜੀਕੇ ਔਰ ਇਹ ਸਿਰਸਾ, ਇਹ ਵੀ ਬੜੇ ਉਹਨਾਂ ਦੇ ਲਰਨਡ ਬਣੇ ਹੋਏ ਨੇ, ਅਕਾਲੀਆਂ ਦੀ ਵੌਇਸ, ਇਹ ਜਬਲੀਆਂ ਮਾਰਦੇ ਨੇ। ਤੁਸੀਂ ਇਹਨਾਂ ਨੂੰ ਦੇਖੋ ਔਰ ਬਿਲਕੁਲ ਡਿਫੈਂਸਿਵ ਜਿਹੀਆਂ ਗੱਲਾਂ, ਕਿਉਂਕਿ ਅਲਟੀਮੇਟਲੀ ਗੱਲ ਤਾਂ ਜਿਵੇਂ ਗੁਰੂ ਸਾਹਿਬ ਨੇ ਬਾਣੀ 'ਚ ਯਾਦ ਕਰਵਾਇਆ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ ਜੀ। ਜੇ ਤਾਂ ਤੁਹਾਡੇ ਅੰਦਰ ਪੈਸ਼ਨ ਹੈ, ਅੰਦਰ ਟਰੂਥ ਹੈ, ਅੰਦਰ ਇੰਟੈਗ੍ਰਿਟੀ ਹੈ, ਤੇ ਤੁਹਾਡੀ ਗੱਲ ਦੇ ਵਿੱਚ ਵੀ ਵਜ਼ਨ ਹੋਏਗਾ। ਤੁਸੀਂ ਦੁਨੀਆ ਨੂੰ ਸਮਝਦੇ ਹੋ ਕੀ ਚੱਲ ਰਿਹਾ, ਤੇ ਮੂੰਹ ਚੋਂ ਤਾਂ ਹਵਾ ਨਿਕਲਦੀ, ਉਹ ਹਵਾ ਜਿਹੜੀ ਹੈ ਉਹ ਜਿੱਥੇ ਮਰਜ਼ੀ ਜਾ ਕੇ ਕੱਢਣ। ਇਹਨਾਂ ਦਾ ਕੰਮ ਤਾਂ ਹਵਾ ਮੂੰਹ ਚੋਂ ਹੀ ਕੱਢਣਾ ਹੈ। ਇਸ ਤੋਂ ਬਿਯੋਂਡ ਇਹਨਾਂ ਦੀ ਨਾ ਪੰਥ ਨਾਲ ਕਮਿਟਮੈਂਟ ਹੈ, ਨਾ ਇਹਨਾਂ ਦੀ ਸਿੱਖੀ ਨਾਲ ਹੈ। ਇਹ ਤਾਂ ਬਹੁਤ ਸਸਤੇ ਕਿਸਮ ਦਾ ਵਿਕਾਊ ਮਾਲ ਹੈ। ਔਰ ਉਹਨਾਂ ਨੇ ਅਨਿਲ ਕੌਲ ਕਸ਼ਮੀਰੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੇ ਆਈਡੀਆਲੋਗ, ਥਿੰਕਰ, ਈਵਨ ਅਜੀਤ ਡੋਵਲ ਵਰਗੇ ਇੰਟੈਲੀਜੈਂਸ ਮੈਨ ਜਾਂ ਅਨਿਲ ਕੌਲ ਵਰਗੇ ਜਿਵੇਂ ਉਹ ਆਰਟੀਕੂਲੇਟ ਕਰਦਾ ਹੈ। ਔਰ ਉਹਨਾਂ ਨੇ ਹੁਣ ਇੱਕ ਗੱਲ ਕਿਹਾ ਕਿ ਇੱਕ ਤਾਂ ਜਦੋਂ ਉਹ ਕਹਿੰਦੇ ਜੀ ਕਸ਼ਮੀਰ ਨੂੰ ਕੇਪੀ ਗਿੱਲ ਚਾਹੀਦਾ, ਹੁਣ ਉਹ ਕੀ ਕਹਿਣਾ ਚਾਹੁੰਦੇ ਨੇ? ਹੁਣ ਇਹ ਉਹੀ ਕੇਪੀ ਗਿੱਲ ਹੈ ਜਿਹਨੂੰ ਥਾਪੜਾ ਦਿੱਤਾ, ਜਿਹਦਾ ਕੱਲ ਦੀ ਸਟੇਟਮੈਂਟ ਸੀ ਕਿ ਜੀ ਇਹ ਜਿਹੜਾ ਬਾਹਰੋਂ ਲਿਆਉਣਾ ਹੈ ਅੱਤਵਾਦੀਆਂ ਨੂੰ ਪੰਜਾਬ, ਇਹ ਬਿਲਕੁਲ ਠੀਕ ਨਹੀਂ ਹੈ, ਇਹਨਾਂ ਲਈ ਕੋਈ ਹਿਊਮੈਨੀਟੇਰੀਅਨ ਗੱਲ ਇਹ ਡਿਜ਼ਰਵ ਹੀ ਨਹੀਂ ਕਰਦੇ। ਤੇ ਇਹ ਹੁਣ ਇਹੀ ਕੁਝ ਆਲਰੇਡੀ ਕਸ਼ਮੀਰ 'ਚ ਕਰ ਰਹੇ ਨੇ। ਉੱਥੇ ਕੇਪੀ ਗਿੱਲ ਨਹੀਂ, ਉੱਥੇ 36 ਕੇਪੀ ਗਿੱਲ ਫੌਜੀ ਡਾਇਰੈਕਟ ਜਿਹੜੇ ਨੇ ਉੱਥੇ ਜੋ ਜ਼ੁਲਮ ਕਰ ਰਹੇ ਨੇ 7 ਲੱਖ ਫੌਜ ਰੱਖ ਕੇ। ਲੇਕਿਨ ਉੱਥੇ ਇਹ ਵੀ ਜੀ ਕਿ ਜੀ ਪਿੰਡਾਂ ਦੇ ਲੋਕਾਂ ਨੇ ਆਪ ਹੀ ਨਿਬੜ ਲਿਆ ਜੀ ਇਹਨਾਂ ਦੇ ਨਾਲ। ਔਰ ਜਿਹੜਾ ਆਲਰੇਡੀ ਉਹਨਾਂ ਦਾ ਇਮੇਜ ਬਣ ਗਿਆ ਜੀ ਕਿ ਪਿੰਡਾਂ ਵਾਲਾ ਮਾੜਾ। ਜੇ ਇਮੇਜ ਬਣਿਆ ਹੁੰਦਾ ਤੁਹਾਡਾ ਇਹ ਕਹਿਣ ਤੇ 31 ਸਾਲ ਬਾਅਦ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਉਹ ਘੱਲੂਘਾਰਾ ਯਾਦ ਜਾਂ ਪਿੰਡਾਂ ਵਾਲਿਆਂ ਦਾ ਜਿਹੜਾ ਇਮੇਜ ਹੈ ਉਹ ਹੋਰ ਨਾ ਉੱਭਰ ਕੇ ਆਉਂਦਾ। ਔਰ ਨਾਲ ਹੀ ਉਹਨਾਂ ਨੇ ਜਿਹੜਾ ਸੋਮਨਾਥ ਦੀ ਰੋਕ ਦੀ ਅਸੀਂ ਗੱਲ ਕਰ ਲਈ ਹੈ ਕਿ ਥਾਈਲੈਂਡ ਨਾਲ ਸੰਧੀ ਕੀਤੀ ਹੈ, ਆਯੁਰਵੈਦਿਕ ਚੇਅਰ ਬਣੇਗੀ ਔਰ ਜੁਝਾਰੂਆਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਰਾਸ਼ਟਰੀ ਸਿੱਖ ਸੰਗਤ ਲੱਗੀ ਹੋਈ। ਹਾਂਜੀ, ਹੁਣ ਉਹਨਾਂ ਨੇ ਰਾਜਦੇਵ ਬਰਨਾਲਾ ਜਾਂ ਰਾਜਦੇਵ ਖਾਲਸਾ ਬਣਿਆ ਹੋਇਆ ਅੱਜ ਕੱਲ੍ਹ, ਜਿਹੜਾ ਮੈਂ MP ਲਈ ਜਿੱਤਿਆ ਸੀ 1989 'ਚ, ਉਹ ਰਾਸ਼ਟਰੀ ਸਿੱਖ ਸੰਗਤ ਦਾ ਮਾਲਵਾ ਜ਼ੋਨ ਦਾ ਉਹਨੂੰ ਇੰਚਾਰਜ ਬਣਾ ਦਿੱਤਾ। ਸੋ ਮੁੱਖ ਧਾਰਾ ਹੀ ਤਾਂ ਆ ਗਏ। ਇਸ ਕਿਸਮ ਦੇ ਜਿਹੜੇ ਮੁੱਖ ਧਾਰਾ ਵਾਲੇ, ਇਹ ਉਹੀ ਕਲਾਸ ਹੈ ਜਿਨ੍ਹਾਂ ਬਾਰੇ ਮੈਂ ਅਕਸਰ ਇਕਬਾਲ ਦਾ ਇਹ ਸ਼ੇਅਰ ਦੁਹਰਾਉਂਦਾ ਕਿ ਐ ਤਾਹਿਰੇ ਲਾਹੂਤੀ उस रिज़्क से मौत अच्छी जिस रिज़्क से आती हो परवाज में कोताही। ਇਹ ਡੈਜ਼ਰਟ ਦੇ ਪੰਛੀ ਉਸ ਰਿਜ਼ਕ ਨਾਲੋਂ ਜਿਹੜਾ ਰਿਜ਼ਕ ਤੈਨੂੰ ਤੇਰੀ ਉਡਾਣ ਦੇ ਨਾਲ ਕੰਪਰੋਮਾਈਜ਼ ਕਰਨ ਲਈ ਮਜਬੂਰ ਕਰੇ, ਉਹਦੇ ਨਾਲੋਂ ਮੌਤ ਚੰਗੀ ਹੈ। ਇਹ ਤਾਂ ਬਹੁਤ ਥੋੜੇ ਦਾਣਿਆਂ ਦੇ ਵਿਕਣ ਵਾਲੇ ਨੇ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਬੜੇ ਵੇਰਵੇ ਨਾਲ ਇਹਨਾਂ ਸਾਰੇ ਇਸ਼ੂਜ਼ ਤੇ ਲਿਖੇ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।